ਫੈਡਰਲ ਇਮੀਗ੍ਰੇਸ਼ਨ ਜਿਹੜੇ ਏਜੰਟਸ ਨੇ, ਉਹ ਕਹਿੰਦੇ ਵੀ ਹੁਣ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਉੱਤੇ ਜਿਹੜੀ ਛਾਪੇਮਾਰੀ ਆ ਹੋਰ ਤੇਜ਼ ਕਰ ਦਿੱਤੀ ਹੈ, ਕਿਉਂਕਿ ਡਿਪੋਰਟੇਸ਼ਨਸ ਨੂੰ ਟਰੰਪ ਜਿਹੜਾ ਪ੍ਰਸ਼ਾਸਨ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧਾਉਣ ਜਾ ਰਿਹਾ। ਕਹਿੰਦੇ ਕਿ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਨੇ ਉਹ ਹੁਣ ਨਿਸ਼ਾਨਾ ਨੇ। ਕਹਿੰਦੇ ਵੀ ਉਹ ਐਮਰਜੈਂਸੀ ਰੂਮ ਤੱਕ ਉਹਨਾਂ ਦੀ ਪਹੁੰਚ ਆ। ਜਿਹੜੇ ਕਹਿੰਦੇ ਲੋਕ ਡਿਟੇਨ ਕੀਤੇ ਗਏ ਨੇ, ਉਹਨਾਂ ਨੂੰ ਜਦੋਂ ਉਹ ਲੈ ਕੇ ਆਉਂਦੇ ਨੇ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਏਜੰਟ ਜਿਹੜੇ ਨੇ ਉਹਨਾਂ ਬੰਦਿਆਂ ਨੂੰ ਉੱਥੇ ਛੱਡ ਕੇ ਨਹੀਂ ਜਾਂਦੇ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ। ਲੰਘੇ ਦਿਨੀਂ ਕਹਿੰਦੇ ਇੱਕ ਐਲ.ਏ. ਏਰੀਆ ਹੌਸਪੀਟਲ ਦੇ ਵਿੱਚ ਆਈਸ ਨੇ ਇੱਕ ਡਿਟੇਨ ਕੀਤੇ ਹੋਏ ਜਦੋਂ ਇਮੀਗ੍ਰੈਂਟ ਨੂੰ ਲੈ ਕੇ ਆਂਦਾ, ਤੇ ਉਦੋਂ ਕਹਿੰਦੇ ਵੀ ਉਹ ਮੈਡੀਕਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਿਹਾ ਸੀਗਾ ਤੇ ਉਹਨੂੰ ਡਿਟੇਨ ਕੀਤਾ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਰੱਖਿਆ ਉਹਨੂੰ 2 ਵੀਕਸ, ਕਹਿੰਦੇ 2 ਹਫ਼ਤੇ ਜਿਹੜਾ ਉਹ ਆਈਸ ਦੇ ਏਜੰਟ ਜਿਹੜੀ ਇਹਦੀ ਵੇਟ ਕਰਦੇ ਰਹੇ ਇਸ ਔਰਤ ਦੀ, ਵੀ ਕਦੋਂ ਉਹਨੂੰ ਡਿਸਚਾਰਜ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਇੱਥੋਂ ਇਹ ਵੀ ਪਤਾ ਲੱਗਦਾ ਵੀ ਇਹ ਜਿਹੜੇ ਲੋਕ ਨੇ ਹਸਪਤਾਲਾਂ ਦੇ ਵਿੱਚ ਬਹਿ ਕੇ ਨਹੀਂ ਮੁੜਦੇ, ਉੱਥੇ ਹੋਰ ਵੀ ਨਜ਼ਰ ਰੱਖਦੇ ਨੇ। ਕਹਿੰਦੇ ਵੀ ਉਹ ਲੋਕ ਜਿਹੜੇ ਲੋਕਾਂ ਨੂੰ ਜਦੋਂ ਡਿਸਚਾਰਜ ਕਰਵਾਉਣ ਆਉਂਦੇ ਨੇ ਜਾਂ ਉਹਦੀ ਰਾਖੀ ਰੱਖਦੇ ਨੇ ਕਿ ਕਿਤੇ ਭੱਜ ਨਾ ਜਾਵੇ, ਤਾਂ ਹੋਰ ਲੋਕਾਂ ਨੂੰ ਵੀ ਜਿਹੜਾ ਉਹ ਚੇਜ਼ ਕਰ ਸਕਦੇ ਨੇ। ਫੈਡਰਲ ਏਜੰਟ ਕਹਿੰਦੇ ਕੈਲੀਫੋਰਨੀਆ ਦੇ ਸਰਜੀਕਲ ਸੈਂਟਰ ਦੇ ਵਿੱਚ ਉਹਨਾਂ ਨੇ ਅਜਿਹਾ ਕੀਤਾ। ਇਹ ਜਿਹੜੇ ਕਹਿੰਦੇ ਏਜੰਟਸ ਨੇ ਆਮ ਤੌਰ ਤੇ ਆਰਮਡ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਫੇਸ ਹੁੰਦੇ ਨੇ ਕਵਰ ਹੁੰਦੇ ਨੇ। ਬਹੁਤ ਲੋਕ ਨੇ ਜਿਹੜੇ ਉਹਨਾਂ ਨੂੰ ਦੇਖਦੇ ਵੀ ਨੇ ਉੱਥੇ। ਕਹਿੰਦੇ ਵੀ ਜਦੋਂ ਇਹ ਕਿਸੇ ਹਸਪੀਟਲ ਦੇ ਵਿੱਚ ਵੜ ਜਾਂਦੇ ਨੇ, ਇਹ ਉਸ ਮਰੀਜ਼ ਤੱਕ ਜਾਂ ਉਸ ਬੰਦੇ ਤੱਕ ਨਹੀਂ ਰਹਿੰਦੇ, ਇਹ ਕਈ ਹੋਰ ਬੰਦਿਆਂ ਨੂੰ ਵੀ ਜਿਹੜੀ ਪੁੱਛ ਪੜਤਾਲ ਕਰਦੇ ਰਹਿੰਦੇ ਨੇ। ਖਾਸ ਤੌਰ ਤੇ ਜਿਹੜੇ ਲੋਕਾਂ ਦੀ ਦਿੱਖ ਅਮਰੀਕਨ ਨਹੀਂ ਹੈ, ਖਾਸ ਤੌਰ ਤੇ ਜਿਹੜੇ ਲੋਕਾਂ ਦੀ ਜਿਹੜੀ ਬੋਲੀ ਆ, ਉਹ ਜਿਹੜਾ ਉਹਨਾਂ ਦਾ ਉਚਾਰਨ ਇੰਗਲਿਸ਼ ਆ, ਉਹਨਾਂ ਤੋਂ ਫਿਰ ਇਹ ਹੋਰ ਕਈ ਸਵਾਲ ਪੁੱਛਦੇ ਨੇ। ਇਸ ਤਰ੍ਹਾਂ ਦਾ ਕਹਿੰਦੇ ਵੀ ਐਲਏ ਦੀ ਇੱਕ ਜਿਹੜੀ ਫੈਸਿਲਿਟੀ ਆ ਉੱਥੇ ਹੋਇਆ। ਹਸਪੀਟਲਸ ਦੀ ਇੱਕ ਜਥੇਬੰਦੀ ਆ, ਉਹਨਾਂ ਦੇ ਜਿਹੜੇ ਕਰਤਾ ਧਰਤਾ ਨੇ ਉਹਦੇ ਵਿੱਚ ਲੂਇਸ ਰਿਚਰਡਸਨ ਨੇ, ਉਹ ਵਾਈਸ ਪ੍ਰੈਜ਼ੀਡੈਂਟ ਨੇ ਤੇ ਕਾਉਂਸਲ ਆਫ ਕੈਲੀਫੋਰਨੀਆ ਹਸਪੀਟਲ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਉਹ ਕਹਿੰਦੇ ਵੀ ਸਾਡੇ ਕੋਲੇ ਇਨਮੇਟਸ ਵੀ ਆਉਂਦੇ ਨੇ, ਡਿਟੇਨੀਵਸ ਵੀ ਆਉਂਦੇ ਨੇ, ਅਰੈਸਟ ਕੀਤੇ ਹੋਏ ਲੋਕ ਵੀ ਆਉਂਦੇ ਨੇ, ਪੁਲਿਸ ਵੀ ਆਉਂਦੀ ਹੈ, ਸ਼ੈਰਿਫ ਵੀ ਆਉਂਦਾ, ਹਾਈਵੇ ਪੈਟਰੋਲ ਵੀ ਆਉਂਦੀ ਹੈ ਤੇ ਆਈਸ ਵੀ ਆਉਂਦੀ ਹੈ। ਕਹਿੰਦੇ ਇਹਨਾਂ ਦੀ ਜੌਬ ਹੈ ਵੀ ਜਦੋਂ ਕਿਸੇ ਬੰਦੇ ਦੀ ਜਿਹੜੀ ਤਬੀਅਤ ਆ, ਉਹਦੀ ਜਿਹੜੀ ਸਿਹਤ ਆ ਉਹ ਵਿਗੜ ਜਾਂਦੀ ਹੈ ਤੇ ਉਦੋਂ ਇਹਨਾਂ ਨੂੰ ਲਿਆਉਣਾ ਪੈਂਦਾ। ਪਰ ਕਹਿੰਦੇ ਵੀ ਇਹ ਕਮਾਲ ਦੀ ਗੱਲ ਆ ਵੀ ਇੱਥੇ ਆ ਕੇ ਉਹ ਲੋਕ ਜਿਹੜੇ ਨੇ ਦੂਜਿਆਂ ਲੋਕਾਂ ਨੂੰ ਵੀ ਪੁੱਛ ਪੜਤਾਲ ਕਰਦੇ ਨੇ। ਇਮੀਗ੍ਰੇਸ਼ਨ ਅਟਾਰਨੀਜ਼ ਜਿਹੜੇ ਨੇ ਐਡਵੋਕੇਸੀ ਕਰਦੇ ਨੇ। ਉਹ ਕਹਿੰਦੇ ਵੀ ਇਸ ਤਰ੍ਹਾਂ ਜੇ ਤੁਸੀਂ ਫੈਸਿਲਿਟੀਜ਼ ਦੇ ਵਿੱਚ ਜਾ ਕੇ ਜਾਂ ਹਸਪਤਾਲਾਂ ਦੇ ਵਿੱਚ ਜਾ ਕੇ ਜੇਕਰ ਤੁਸੀਂ ਹੈਲਥ ਵਰਕਰਸ ਨੂੰ ਹੀ ਇਸ ਤਰ੍ਹਾਂ ਖੌਫਜ਼ਦਾ ਕਰਨਾ ਹੈ, ਤੇ ਇਹ ਕਹਿੰਦੇ ਵੀ ਕੋਈ ਚੰਗੀ ਗੱਲ ਨਹੀਂ ਹੈ। ਸੋ ਹੁਣ ਆਪਾਂ ਨੂੰ ਇਸ ਚੀਜ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ, ਹੋ ਸਕਦਾ ਆਪਾਂ ਨੂੰ ਅੱਜ ਇਹ ਚੀਜ਼ਾਂ ਨਜ਼ਰ ਨਾ ਆਉਣ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਇਹ ਪ੍ਰਭਾਵ ਦੇਖਣ ਨੂੰ ਮਿਲੂਗਾ। ਫਰੈਜ਼ਨੋ ਦੇ ਵਿੱਚ ਵੀ ਇੱਕ ਆਫ ਦੀ ਰਿਕਾਰਡ ਜਦੋਂ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਫਰੈਜ਼ਨੋ ਦੇ ਵਿੱਚ ਵੀ ਇੱਕ ਬਹੁਤ ਵੱਡਾ ਹਸਪਤਾਲ ਆ ਜਿਹਦੇ ਵਿੱਚ ਆਈਸ ਦੇ ਬੰਦੇ 2-3 ਵਾਰੀ ਆਉਂਦੇ ਰਹੇ। ਉਹਨਾਂ ਨੂੰ ਸ਼ੱਕ ਸੀਗਾ ਕਿ ਕੋਈ ਬੰਦੇ ਦਾ ਉਹ ਪਿੱਛਾ ਕਰਦੇ ਸੀ, ਉਹਨਾਂ ਨੂੰ ਸ਼ੱਕ ਸੀਗਾ ਕਿ ਸ਼ਾਇਦ ਈਵਨਿੰਗ ਸ਼ਿਫਟ ਦੇ ਵਿੱਚ ਇੱਥੇ ਆਉਂਦਾ, ਤੇ ਉਹ 2-3 ਦਿਨ ਉਹਦਾ ਪਿੱਛਾ ਕਰਦੇ ਰਹੇ। ਆਈਸ ਏਜੰਟ ਕਹਿੰਦੇ ਕਿ ਜੋਨ ਮੋਇਰ ਮੈਡੀਕਲ ਸੈਂਟਰ ਆ ਜਿਹੜਾ ਕੌਨਕੌਰਡ ਦੇ ਵਿੱਚ, ਇੱਥੇ ਵੀ ਜੁਲਾਈ 29 ਦੀ ਗੱਲ ਆ ਜਦੋਂ ਉਹਨਾਂ ਨੇ ਇੱਕ ਬੰਦੇ ਦੇ ਪਿੱਛੇ ਕਈ ਵਾਰ ਇੱਥੇ ਵਿੱਚ ਆ ਕੇ ਦਖਲਅੰਦਾਜ਼ੀ ਜਾਂ ਉਹਦੀ ਭਾਲ ਕੀਤੀ ਆ। ਜੀ।